ਤੇ ਉਹ ਸਾਡਾ ਇੱਕ ਚਾਚਾ ਸੂਬਾ ਸੀ, ਉੱਥੇ ਵਡੇਰਾ ਸੀ, ਹਾਂ ਹਾਂ ਜ਼ਮੀਨ ਕੋ 12 12.5 ਕਿੱਲੇ ਆ ਸੀ, ਤੇ ਉਹਦੀ ਬੱਚੀਆਂ ਦਾ ਪੁੱਤਰ ਕੋ ਨਹੀਂ ਸੀ। ਹੂੰ ਉਹ ਫਿਰ ਜੱਟਾਂ ਨੂੰ ਮਰਲਿਆਂ ਦਾ ਬੜਾ ਹੁੰਦਾ, ਹਾਂ ਹਾਂ ਉਹ ਹੌਲੀ ਹੌਲੀ ਰਹਿੰਦਾ ਨਾ ਕਮਜ਼ੋਰ ਹੋ ਗਿਆ। ਹੂੰ ਮੇਰੇ ਨਾਲ ਉਹਦਾ ਵੈਸਾ ਵਾਵਾ ਪਿਆਰ ਸੀ। ਜੀ ਉਹਦੀ ਘੋੜੀ ਦੇ ਖੋਲੇ ਕੇ ਮੇਰੀ ਘੋੜੀ ਕੋ ਆ ਜਾਣੀ, ਜਾਂ ਮੇਰਾ ਮਤਲਬ ਮੈਨੂੰ ਪੁੱਤਰ ਕਰਕੇ ਉਹ ਸਮਝਦਾ ਸੀ। ਵਾਹ ਉਹ ਰਹਿ ਗਿਆ। ਮੈਂ ਇੱਕ ਦਿਨ ਘੋੜੀ ਤੇ ਚੱਲਿਆ ਅੱਡੇ ਬੇਗੋਵਾਲ ਦੇ ਮੋਬਿਲ ਤੇਲ ਲੈਣ ਵਾਸਤੇ, ਹੂੰ ਤੇ ਚਾਚੀ ਸਾਡੀ ਕੂੜਾ ਸੁੱਟਣ ਗਈ, ਅੱਛਾ ਤੇ ਮੈਂ ਨਾ ਚਾਚੀ ਸੁਣਾ ਮੇਰੇ ਚਾਚੇ ਦਾ। ਉਹਨੇ ਕਿਹਾ ਕੋਈ ਨਹੀਂ ਸਵਾਲ। ਅੱਛਾ ਅੱਛਾ ਮੈਂ ਕਿਹਾ ਬੰਦੇ ਦਾ ਕੀ ਹੁੰਦਾ। ਹੂੰ ਮੈਂ ਘੋੜੀ ਪਰਤਾਈ, ਉਹਨਾਂ ਦੇ ਬੂਹੇ ਅੱਗੇ ਬੱਧੀ। ਹੂੰ ਮੈਂ ਅੰਦਰ ਗਿਆ ਤਾਂ ਨਿੱਕੀ ਜਿਹੀ ਇੱਕ ਕੋੜੀ ਜਿਹੀ ਦੇ ਵਿੱਚ ਨੁੱਕੀ ਪਈ ਕੋਲ, ਅੱਛਾ ਤੇ ਕੰਨਾਂ ਤੋਂ ਵੀ ਥੋੜਾ ਜਿਹਾ ਉੱਚਾ ਸੁਣਨ ਲੱਗ ਪਿਆ ਸੀ। ਅੱਛਾ ਮੈਂ ਕਿਹਾ ਚਾਚਾ ਸਲਾਮ ਵਾਲੇਕੁਮ, ਕਿਹੜਾ ਜਾਣਾ ਹੈ? ਮੈਂ ਤਾਲੋ ਹਲਾ ਪਲਾ ਵੀ ਬਹਿ ਜਾ। ਅੱਛਾ ਮੈਂ ਕਿਹਾ ਜਾਪਦਾ ਇਹ ਤਾਂ ਕੰਮ ਖਰਾਬ ਹੈ ਜੋ ਕੋਈ ਚਾਚੀ ਪੈਂਦੀ। ਅੱਛਾ ਉਹ ਮੈਂ ਉੱਥੋਂ ਉੱਠ ਕੇ ਨਾ ਜੀ ਤੇ ਉਹਦੀ ਮੰਜੀ ਤੇ ਆ ਬੈਠਾ। ਹਾਂ ਮੈਂ ਕਿਹਾ ਚਾਚਾ ਮੈਂ ਤਾਂ ਆਇਆ ਸਾਂ ਕਿਸੇ ਕੰਮ ਵਾਸਤੇ, ਅੱਛਾ ਤੇ ਜਾਪਦਾ ਤੇਰੀਆਂ ਤਾਂ ਗੱਲਾਂ ਨੇ। ਅੱਛਾ ਇਹ ਪੁੱਤਰਾ ਹੁਕਮ ਕਰ। ਮੈਂ ਹੁਕਮ ਤੇ ਅੱਲਾ ਦੇ ਰਸੂਲ ਦਾ, ਹਾਂ ਇਹ ਕੀ ਕੰਮ ਹੈ? ਮੈਂ ਗਿਆ ਸ਼ਾਹਕੋਟ ਸ਼ਿਕਾਰ ਖੇਡਣ। ਅੱਛਾ ਉੱਥੇ ਇੱਕ ਜੱਟਾਂ ਦੀ ਬੱਚੀ ਬੇਵਾ ਹੋ ਗਈ ਹੈ, ਅੱਛਾ ਤੇ ਉਹਨੇ ਆਖਿਆ ਵੀ ਬੰਦਾ ਮਰਲਿਆਂ ਵਾਲਾ ਹੋਵੇ, ਬੇਸ਼ੱਕ ਭਾਵੇਂ ਵਡੇਰਾ ਵੀ ਹੋਵੇ, ਅੱਛਾ ਤੇ ਮੈਂ ਆਹ ਬੱਚੀ ਪਾਣੀ ਹੈ। ਤੇ ਮੈਂ ਤਾਂ ਇਸ ਵਾਸਤੇ ਤੇ ਤੇਰੇ ਕੋਲ ਤਾਂ ਲੜ ਹੀ ਨਹੀਂ ਹੁੰਦਾ। ਹਾਂ, ਉੱਠ ਕੇ ਤੇ ਬਹਿ ਗਿਆ, ਤੇ ਚਾਚੀ ਨੂੰ ਕੱਢ ਕੇ ਨਾ ਵੱਡੀ ਸਾਰੀ ਗਾਲ। ਉਹਨੂੰ ਆਂਦਾ ਫਲਾਣੀਆਂ ਢਿੰਗੀਆਂ ਮੇਰੇ ਪੁੱਤਰ ਨੂੰ ਦੁੱਧ ਪਿਆ ਹੈ। ਉਹ ਮੈਨੂੰ ਆਂਦੀ ਹੈ ਟੁੱਟ ਪੈਣਿਆ, ਇਹਨੂੰ ਕਿਹੜੀ ਗੋਲੀ ਖਵਾਈ ਆ? ਮੈਂ ਚਾਚੀ ਜਿਹੜੀ ਇਹਨੂੰ ਮਰਨ ਸੀ ਮੈਂ ਖਵਾਈ ਉਹਨੂੰ। ਮੈਨੂੰ ਆਦਾ ਪੁੱਤਰਾ ਕੁਝ ਕਰ ਆਸਰਾ। ਅੱਛਾ ਮੈਂ ਕਿਹਾ ਹੋਇਆ ਲੈ ਕੰਮ ਤੋਂ ਕੰਮ ਮੈਂ ਤੇਰਾ ਕੀ ਵਹਾਂ ਆ ਕਿਤੇ ਬਾਹਰ ਅੰਦਰ ਤੇ ਫੇਰ ਟੁਰਨਾ। ਆ ਤੇ ਕਾਦਾ ਮੰਦਰਾ ਸੀ ਤੇ ਵਾਲ ਚਾ ਵਿੱਚ ਕਾਲੇ ਵੀ ਆ ਸੋ। ਅੱਛਾ ਮੈਂ ਉਹਨੂੰ ਬੁਲਾ ਲੈਣਾ ਸੀ, ਮੁੰਡਾ 35 40 ਦਾ। ਅੱਛਾ ਉਹ ਨਾ ਅਵੈਦ ਸਾਹਿਬ ਡੇਰੇ ਤੇ ਵੀ ਜਾਣ ਲੱਗ ਪਿਆ। ਅੱਛਾ ਉਹ ਕਬ ਚੱਕਦਾ ਆਉਣਾ, ਨਹਾਣਾ, ਅੱਛਾ ਤੇਲ ਛਿਲ ਲਾਣਾ, ਕੈਮ ਹੋ ਪਿਆ ਟਾਈਮ ਹੋ ਪਿਆ। ਅਲਾ ਮੈਂ ਮਹੀਨਾ ਖੰਡ ਗਿਆ ਨਾ, ਅੱਛਾ ਤੇ ਮੇਰੇ ਘੋੜੀ ਤੇ ਚੜਿਆ, ਤੇ ਮੈਨੂੰ ਆਂਦਾ ਸਲਾਮ ਵਾਲੇਕੁਮ, ਬੈਠੇ ਚਾਹ ਪਾਣੀ ਪੀਤਾ। ਹੂੰ ਉਹ ਪੁੱਤਰਾ ਜਿਹੜਾ ਮੈਨੂੰ ਕੰਮ ਆਂਦਾ ਸੀ, ਅੱਛਾ ਆਂਦਾ ਮੈਂ ਕਿਹਾ ਚਾਚਾ ਤੈਨੂੰ ਕੀ ਦੱਸਾਂ, ਮੈਂ ਗਿਆ ਸਾਂ ਉਹਨਾਂ ਕੰਜਰਾਂ ਨੇ ਅੱਗੋਂ ਕਿਧਰੇ ਬਾਹਰ ਛੜੀ। ਫੇਰ ਉੱਥੇ ਹੀ ਟਿਕ ਪਿਆ। ਇਸ ਵਾਸਤੇ ਕੋਸ਼ਿਸ਼ ਇਹ ਕਰਨੀ ਹਾਂਜੀ, ਹਾਂਜੀ, ਅਗਲੀ ਹਾਂਜੀ। ਗੱਲ ਮੇਰੇ ਮਾਲਕ ਕੋਲ ਹੈ। ਨਾ ਤੇ ਇਹ ਸਾਰੇ ਟਿਕ ਟਕਾਂ ਦੇ ਮਗਰ ਜਨਾਨੀਆਂ ਬੰਦੇ ਚੜੇ ਨੇ। ਹਾਂ। ਇਹ ਮਾਲਕ ਦਾ ਦਾਨ ਹੈ ਜਿਹਦੇ ਤੇ ਮਿਹਰਬਾਨ ਹੋ ਜਾਏ। ਹਾਂਜੀ ਹਾਂਜੀ ਹਾਂਜੀ। ਤੇ ਅਸੀਂ ਸਿਰਫ ਇਹਨਾਂ ਜਿਹਨੂੰ ਬਾਹਰ ਦੇ ਮੁਲਕਾਂ ਜਾਂਦੇ ਵੈਸ ਘੁੰਮਣ ਸਿਆਲਕੋਟੀ, ਅਸੀਂ ਕਹਿੰਦੇ ਵੀ ਸਾਡਾ ਘੁੰਮਣਾ ਦਾ ਨਾਂ ਤੇ ਹਾਲ। ਮਿਹਰਬਾਨੀ ਉਂਝ ਇੱਕ ਗੱਲ ਆ, ਮੈਂ ਵਰਤ ਬਾਅਦ ਤੇ ਵੀ ਡੇਰੇ ਜਾ ਕੇ ਕਰਨਾ, ਅੱਲਾ ਦੀ ਕਸਮ ਹੈ ਨਸਲ ਅੱਜ ਵੀ ਨਸਲ ਜੇ 1000 ਸਾਲ ਨੂੰ ਵੀ ਨਸਲ। ਵਾਹ 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 ਜਿਨ੍ਹਾਂ ਨੂੰ ਹਜ਼ਰਤ ਅਲੀ ਮੌਲਾ ਮੁਸ਼ਕਿਲ ਕੁਸ਼ਾ ਦਾ ਕੌਲ ਹੈ, ਜੀ ਸੂਰਤ ਧੋਖਾ ਸੀਰਤ ਸਦਾ। ਮੈਂ ਗੱਲ ਵੜਾ ਚੋਂ ਸੁਣਾਉਣ ਲੱਗਾ ਬਾਈ ਤੁਹਾਡੀ, ਆ ਯਾਦ ਆ ਗਈ ਮੈਨੂੰ ਵੈਸ ਨੇ ਜੀ ਜੀ ਚੌਧਰੀ ਸ਼ਰਫ ਹਰੀ ਵਾਲਾ ਦਾ। ਮੈਂ ਗਿਆ ਜੀ ਸੰਮੇ ਮੁੱਲ, ਮੈਂ ਉਹਨੂੰ ਚੇਅਰਮੈਨ ਨੂੰ ਪੁੱਛਣਾ ਵੜਾਏ ਨੂੰ, ਮੈਂ ਕਿਹਾ ਯਾਰ ਇੱਕ ਗੱਲ ਤੇ ਮੈਨੂੰ ਦੱਸੋ। ਨਾ ਆਖਿਆ ਜੀ ਦੱਸੋ, ਪੁੱਛੋ। ਹੂੰ ਮੈਂ ਸਾਡੇ ਸਿਆਲਕੋਟ ਦੇ ਵਿੱਚ ਮਿਹਣਾ, ਚੱਲ ਤੂੰ ਕਿਹੜਾ ਸ਼ਰਫ ਹਰੀ ਵਾਲੇ ਵੱਲ ਵਿਆਹ? ਹਾਂ ਉਹਨਾਂ ਕਹੀ ਦੱਸ ਨੇ। ਉਹਨਾਂ ਕਹਾ ਸ਼ਰਫ ਸੋਹਣਾ ਜਵਾਨ ਸੀ, ਹੂੰ ਉਹਦੀ ਸ਼ਾਦੀ ਹੋਈ ਭਾਗੋਵਾਲ ਵੜਾਚਾਂ ਦੇ, ਠੀਕ ਹੈ ਉਹ ਵੀ ਚੌਧਰੀ ਆਦਮੀ ਸਨ, ਚੌਧਰੀ ਦੇ ਫਿਰ ਚੌਧਰੀ ਸਾਹਿਬ। ਆ ਉਹਦੀ ਬੀਵੀ ਦਾ ਰੰਗ ਕਣਕ ਬੰਨਾ ਸੀ। ਹੂੰ ਉਹ ਜਦੋਂ ਟੁਕ ਟਕ ਆ ਗਿਆ, ਵੇਖਿਆ ਜੇ ਕਈ ਤੋਂ ਭੈੜਾ ਪੈ ਗਿਆ। ਇੱਕ ਫੇਰਾ ਵੀ ਗਿਆ, ਦੂਜਾ ਵੀ ਗਿਆ, ਤੀਜਾ ਵੀ ਗਿਆ। ਬੀਬੀ ਬੜੀ ਅਕਲਮੰਦ ਸੀ। ਉਹਨੇ ਆਖਿਆ ਜਾਪਦਾ ਮੇਰੇ ਨਾਲ ਜੋ ਕੁਝ ਹੋਣਾ ਸੀ ਉਹ ਹੋ ਗਿਆ। ਉਹਨੇ ਆਖਿਆ ਚੌਧਰੀ ਸਾਹਿਬ 1 ਮਿੰਟ ਬਹਿ ਜਾਓ, ਮੇਰੀ ਗੱਲ ਸੁਣ ਲਓ, ਮੈਨੂੰ ਪਤਾ ਜੋ ਮੇਰਾ ਨਸੀਬਾਂ ਲੱਭ ਗਿਆ, ਗੱਲ ਸੁਣੋ। ਉਹਨੇ ਆਖਿਆ ਹਾਂ ਜਿਵੇਂ ਜੱਟ ਕਰਦੇ ਨੇ। ਉਹਨੇ ਆਖਿਆ 1 ਮਿੰਟ ਦਾ ਮਿੰਟ ਬਹਿ ਜਾ। ਉਹ ਜੇ ਕੇ ਬੈਠਾ ਨਾ, ਉਹਨੇ ਆਖਿਆ ਚੌਧਰੀ ਸਾਹਿਬ ਇੱਕ ਮੇਰੀ ਗੱਲ ਸੁਣ ਲਓ। ਸੁਣਾ। ਉਹਨੇ ਆਖਿਆ ਹਰ ਮਰਦਾਂ ਦਾ ਮੈਨੂੰ ਖੂਬਸੂਰਤ ਔਰਤ ਮਿਲੇ, ਹਰ ਔਰਤਾਂ ਦੀ ਮੈਨੂੰ ਖੂਬਸੂਰਤ ਮਰਦ ਮਿਲੇ। ਤੁਸੀਂ ਵੀ ਦੁਆ ਕਰਦੇ ਸੋ, ਮੈਂ ਵੀ ਦੁਆ ਕਰਦੀ ਸਾਂ। ਮੇਰੇ ਮੌਲਾ ਨੇ ਮੇਰੀ ਮੰਨ ਲਈ ਹੈ, ਤੇਰੀ ਨਹੀਂ ਮੰਨੀ ਤੇ ਮੈਂ ਕੀ ਕਰਾਂ? ਮੇਰੀ ਕਬੂਲ ਹੋ ਗਈ। ਉਹਨੇ ਚੌਧਰੀ ਉਹਨੇ ਹੀ ਬਣਾਇਆ। ਵਾਹ 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 ਇਹ ਜੱਟਾਂ ਦੀਆਂ ਗੱਲਾਂ ਅਸੀਂ ਕਰਦੇ ਆਸ਼ਾ ਤੇ ਨਸਲੇ ਆਦਮ ਹੈ ਠੀਕ, ਲੇਕਿਨ ਪਛਾਣ ਹੋ ਗਈ। ਅਸਲੀ ਨਸਲੀ ਧੀ ਭੈਣ ਨੂੰ ਖਾਨਦਾਨੀ ਜੱਟ ਦੀ ਹੋਵੇ ਦੀ ਕੋਈ 7 ਬਗਾਨਾ ਵਾ ਤਾਂ ਰੋਟੀ ਦੇ ਰੋਟੀ ਦੇ ਦੀ, ਰੋਟੀ ਦੇ ਟਾਈਮ ਜੀ ਜੀ ਚਾਹ ਪਾਣੀ ਦੇ ਟਾਈਮ ਚਾਹ ਪਾਣੀ ਦੇ ਦੀ। ਜਿਹੜੀਆਂ ਖਾਨਦਾਨੀ ਬੀਬੀਆਂ ਨੇ, ਉਹ ਜੇ ਕੋਪਰਾ ਬੰਦਾ ਆ ਗਿਆ, ਫਲਾਂ ਬੰਦਾ ਕਿਤੇ ਕਿਸੇ ਦਾ ਨਾਂ ਲੈ ਲੈ, ਤੁਹਾਡਾ ਜਾਂ ਮੇਰਾ, ਉਹ ਕਿੱਥੇ ਨੇ? ਉਹਨਾਂ ਨੂੰ ਮਿਲਣਾ।
ਜਿਹੜੀਆਂ ਨਸਲੀ ਨੇ ਉਹਨਾਂ ਆਖਣਾ ਚਾਚਾ ਜੀ ਜਾਂ ਬਾਬਾ ਜੀ ਭਾਈ ਜੀ ਬੈਠ ਕੇ ਪਵੋ ਤੇ ਚਾਹ ਪਾਣੀ ਪੀਓ, ਉਹਨਾਂ ਨੂੰ ਬੁਲਾ ਲੈਂਦੇ ਆ। ਜੇ ਕਿ ਉਹਨਾਂ ਚਾਹ ਪਾਣੀ ਪੀ ਲੈਣਾ ਤਾਂ ਉਹਨਾਂ ਆਖਣਾ ਉਹ ਤੇ ਇੱਥੇ ਨਹੀਂ, ਉਹ ਫਲਾਣੇ ਥਾਂ ਗਏ ਨੇ। ਤੇ ਵਿੱਚ ਉਹ ਵੀ ਬੀਬੀਆਂ ਨੇ ਨਸਲੀਆਂ, ਉਹਨਾਂ ਨੇ ਥੋੜਾ ਜਿਹਾ ਬੂਆ ਕੋਲ, ਭਾਈ ਕਿੱਥੋਂ ਆਇਆ ਦਾ? ਮੈਂ ਫਲਾਣੇ ਤੋਂ ਆਇਆ ਦਾ। ਉਹਨਾਂ ਕਹਾ ਉਹਦੇ ਕੋਲ ਘਰ ਕੰਮ ਮੁੱਕਾ, ਇੰਨੇ ਚ ਕੰਮ ਮੁੱਕਾ। ਅੱਲਾਹ ਦੁਆ ਕਰੋ, ਅੱਲਾਹ ਪਾਕ ਕੋਲ ਨੂੰ ਆਪਣੀ ਮਾਨ ਤੇ ਰੱਖੇ। ਆਮੀਨ ਆਮੀਨ।